ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਫਰਵਰੀ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, रूह, सुनहरी मतन, इस्तस्ना। उन्हें अपनी आवाज़ आसमान विचों तेनू सुनाई तां जो तेनू तरबियत करे। जवाबी पढ़ाई कुलसियों। असी तुहाडे वास्ते सदा दुआ करके अपने खुदावंद यसू मसीह दे बाप मतलब रब दा शुक्र करने वां। इसलिए जिस दिन तो ये सुनिया है ਅਸੀਂ ਵੀ ਤੁਹਾਡੇ ਲਈ ਇਹ ਦੁਆ ਕਰਨ ਤੇ ਦਰਖਾਸਤ ਕਰਨ ਤੋਂ ਬਾਜ਼ ਨਹੀਂ ਆਉਂਦੇ ਭਈ ਤੁਸੀਂ ਕਮਾਲ ਰੂਹਾਨੀ ਸਿਆਣ ਤੇ ਸਮਝ ਨਾਲ ਉਹਦੀ ਮਰਜ਼ੀ ਦੇ ਇਲਮ ਨਾਲ ਮਾਮੂਰ ਹੋ ਜਾਓ, ਤਾਂ ਜੋ ਤੁਹਾਡਾ ਚਾਲ ਚੱਲਣ ਖੁਦਾਵੰਦ ਦੇ ਲਾਇਕ ਹੋਵੇ ਤੇ ਉਹਨੂੰ ਹਰ ਤਰ੍ਹਾਂ ਪਸੰਦ ਆਵੇ। ਤੁਹਾਡੇ ਵਿੱਚ ਹਰ ਤਰ੍ਹਾਂ ਦੇ ਨੇਕ ਕੰਮ ਦਾ ਫਲ ਲੱਗੇ ਤੇ ਰੱਬ ਦੀ ਪਛਾਣ ਵਿੱਚ ਵੱਧਦੇ ਜਾਓ ਤੇ ਉਹਦੇ ਜਲਾਲ ਦੀ ਕੁਦਰਤ ਦੇ ਮੁਤਾਬਕ ਹਰ ਤਰ੍ਹਾਂ ਦੀ ਕੁਦਰਤ ਤੋਂ ਤਾਕਤ ਵਾਲੇ ਹੁੰਦੇ ਜਾਓ, ਤਾਂ ਜੋ ਖੁਸ਼ੀ ਨਾਲ ਹਰ ਸੂਰਤ ਵਿੱਚ ਸਬਰ ਤੇ ਤਹਮਲ ਕਰ ਸਕੋ ਤੇ ਬਾਪ ਦਾ ਸ਼ੁਕਰ ਕਰਦੇ ਰਹੋ ਜਿਨੇ ਸਾਨੂੰ ਇਸ ਲਾਇਕ ਕੀਤਾ ਭਈ ਨੂਰ ਵਿੱਚ ਮੁਕੱਦਸਾਂ ਦੇ ਨਾਲ ਹਿੱਸਾ ਪਾਈਏ। ਉਹਨੇ ਹੀ ਸਾਨੂੰ ਹਨੇਰੇ ਦੇ ਕਬਜ਼ੇ ਤੋਂ ਛੁਡਾ ਕੇ ਆਪਣੇ ਲਾਡਲੇ ਪੁੱਤਰ ਦੀ ਬਾਦਸ਼ਾਹੀ ਵਿੱਚ ਦਾਖਲ ਕੀਤਾ। ਦਰਸੀਵਾਜ਼ ਬਾਈਬਲ ਵਿੱਚੋਂ ਅਯੂਬ। ਇਨਸਾਨ ਵਿੱਚ ਰੂਹ ਏ ਤੇ ਕਾਦਰ ਮੁਤਲਕ ਦਾ ਦਮ ਖਿਰਦ ਬਖਸ਼ਦਾ ਏ। ਯਸਾਇਆ। ਕਿਉਂ ਜੇ ਸ਼ੁਰੂ ਤੋਂ ਹੀ ਨਾ ਕਿਸੇ ਨੇ ਸੁਣਿਆ ਤੇ ਨਾ ਕਿਸੇ ਦੇ ਕੰਨ ਤਿਕਰ ਅਪੜਿਆ ਤੇ ਨਾ ਅੱਖੀਆਂ ਨੇ ਤੇਰੇ ਸਿਵਾ ਕਿਸੇ ਅਜਿਹੇ ਰੱਬ ਨੂੰ ਵੇਖਿਆ ਜਿਹੜਾ ਆਪਣੀ ਉਡੀਕ ਕਰਨ ਵਾਲੇ ਲਈ ਕੁਝ ਕਰਕੇ ਵਿਖਾਵੇ। ਹਿਜ਼ਕੀਏਲ। ਇਸ ਲਈ ਤੂੰ ਆਖ, ਖੁਦਾਵੰਦ ਰੱਬ ਇੰਜ ਆਖਦਾ ਏ, ਮੈਂ ਨਵੀਂ ਰੂਹ ਤੁਹਾਡੇ ਬਾਤਨ ਵਿੱਚ ਪਾਵਾਂਗਾ ਤਾਂ ਜੋ ਉਹ ਮੇਰੇ ਆਇਨ ਉੱਤੇ ਟੁਰਨ ਤੇ ਮੇਰੇ ਹੁਕਮਾਂ ਉੱਤੇ ਅਮਲ ਕਰਨ ਤੇ ਉਹਨਾਂ ਉੱਤੇ ਕਾਰਬੰਦ ਹੋਣ ਤੇ ਉਹ ਮੇਰੇ ਲੋਕੀ ਹੋਣਗੇ ਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ। ਪਰ ਜਿਨ੍ਹਾਂ ਦਾ ਦਿਲ ਆਪਣੀਆਂ ਨਫ਼ਰਤ ਵਾਲੀਆਂ ਤੇ ਮਕਰੂਹ ਸ਼ੈਵਾਂ ਦਾ ਤਾਲਬ ਹੋ ਕੇ ਉਹਨਾਂ ਦੇ ਮਗਰ ਜਾਂਦਾ ਏ, ਉਹਨਾਂ ਦਾ ਬਾਪ ਖੁਦਾਵੰਦ ਆਖਦਾ ਏ ਭਈ ਉਹਨਾਂ ਦੀ ਰਵਸ਼ ਨੂੰ ਉਹਨਾਂ ਦੇ ਸਿਰ ਉੱਤੇ ਹੀ ਲਿਆਵਾਂਗਾ। ਸੈਮੂਅਲ। ਤੇ ਮੁੰਡਾ ਸੈਮੂਅਲ ਏਲੀ ਦੇ ਸਾਹਮਣੇ ਖੁਦਾਵੰਦ ਦੀ ਸੇਵਾ ਕਰਦਾ ਸੀ ਤੇ ਉਹਨਾਂ ਦਿਨਾਂ ਵਿੱਚ ਖੁਦਾਵੰਦ ਦਾ ਕਲਾਮ ਬਹੁਤ ਕੀਮਤੀ ਸੀ, ਕੋਈ ਰੋਇਆ ਨਹੀਂ ਸੀ ਹੁੰਦੀ। ਤੇ ਉਸ ਵੇਲੇ ਇੰਜ ਹੋਇਆ ਭਈ ਜਦ ਏਲੀ ਆਪਣੀ ਥਾਂ ਤੇ ਲੰਮੇ ਪਿਆ ਹੋਇਆ ਸੀ, ਉਹਦੀਆਂ ਅੱਖੀਆਂ ਧੁੰਦਲਾਣ ਲੱਗ ਗਈਆਂ ਸੀ ਤੇ ਉਹ ਕੁਝ ਵੇਖ ਨਹੀਂ ਸਕਦਾ ਸੀ ਤੇ ਰੱਬ ਦਾ ਦੀਵਾ ਹਲੇ ਤੀਕਰ ਬੁਝਿਆ ਨਹੀਂ ਸੀ। ਤੇ ਸੈਮੂਅਲ ਖੁਦਾਵੰਦ ਦੀ ਹੈਕਲ ਵਿੱਚ ਜਿੱਥੇ ਰੱਬ ਦਾ ਸੰਦੂਕ ਸੀ ਲੰਮੇ ਪਿਆ ਹੋਇਆ ਸੀ ਤੇ ਉਹ ਦੌੜ ਕੇ ਏਲੀ ਦੇ ਕੋਲ ਗਿਆ ਤੇ ਆਖਿਆ, ਤੂੰ ਮੈਨੂੰ ਬੁਲਾਇਆ ਏ, ਇਸ ਲਈ ਮੈਂ ਹਾਜ਼ਰ ਹਾਂ। ਉਹਨੇ ਆਖਿਆ, ਮੈਂ ਨਹੀਂ ਬੁਲਾਇਆ, ਜਾ ਲੰਮੇ ਪੈ ਜਾ। ਇਸ ਲਈ ਉਹ ਜਾ ਕੇ ਲੰਮੇ ਪੈ ਗਿਆ ਤੇ ਖੁਦਾਵੰਦ ਨੇ ਫੇਰ ਬੁਲਾਇਆ, ਸੈਮੂਅਲ। ਸੈਮੂਅਲ ਉੱਠ ਕੇ ਏਲੀ ਦੇ ਕੋਲ ਗਿਆ ਤੇ ਆਖਿਆ, ਤੂੰ ਮੈਨੂੰ ਬੁਲਾਇਆ ਏ, ਇਸ ਲਈ ਮੈਂ ਹਾਜ਼ਰ ਹਾਂ। ਉਹਨੇ ਆਖਿਆ, ਐ ਮੇਰੇ ਪੁੱਤਰ, ਮੈਂ ਨਹੀਂ ਬੁਲਾਇਆ, ਜਾ ਲੰਮੇ ਪੈ ਜਾ। ਤੇ ਸੈਮੂਅਲ ਨੇ ਹਲੇ ਖੁਦਾਵੰਦ ਨੂੰ ਨਹੀਂ ਪਛਾਣਿਆ ਸੀ ਤੇ ਨਾ ਖੁਦਾਵੰਦ ਦਾ ਕਲਾਮ ਉਹਦੇ ਉੱਤੇ ਜ਼ਾਹਿਰ ਹੋਇਆ ਸੀ। ਫਿਰ ਖੁਦਾਵੰਦ ਨੇ ਤੀਜੀ ਵਾਰੀ ਸੈਮੂਅਲ ਨੂੰ ਬੁਲਾਇਆ ਤੇ ਉਹ ਉੱਠ ਕੇ ਏਲੀ ਦੇ ਕੋਲ ਗਿਆ ਤੇ ਆਖਿਆ, ਤੂੰ ਮੈਨੂੰ ਬੁਲਾਇਆ ਏ, ਇਸ ਲਈ ਮੈਂ ਹਾਜ਼ਰ ਹਾਂ। ਤਦ ਏਲੀ ਸਮਝ ਗਿਆ ਭਈ ਖੁਦਾਵੰਦ ਨੇ ਉਸ ਮੁੰਡੇ ਨੂੰ ਬੁਲਾਇਆ ਏ। ਇਸ ਲਈ ਏਲੀ ਨੇ ਸੈਮੂਅਲ ਨੂੰ ਆਖਿਆ, ਜਾ ਲੰਮੇ ਪਿਆ ਰਹਿ ਤੇ ਜੇ ਉਹ ਤੈਨੂੰ ਬੁਲਾਵੇ ਤੇ ਤੂੰ ਆਖੀਂ, ਐ ਖੁਦਾਵੰਦ ਦੱਸ, ਕਿਉਂ ਜੇ ਤੇਰਾ ਬੰਦਾ ਸੁਣਦਾ ਏ। ਇਸ ਲਈ ਸੈਮੂਅਲ ਆਪਣੀ ਥਾਂ ਤੇ ਜਾ ਕੇ ਲੰਮੇ ਪੈ ਗਿਆ। ਤਦ ਖੁਦਾਵੰਦ ਖਲੋਤਾ ਤੇ ਪਹਿਲੇ ਵਾਂਗਰ ਬੁਲਾਇਆ, ਸੈਮੂਅਲ, ਸੈਮੂਅਲ, ਸੈਮੂਅਲ। ਸੈਮੂਅਲ ਨੇ ਆਖਿਆ, ਦੱਸ, ਕਿਉਂ ਜੇ ਤੇਰਾ ਬੰਦਾ ਸੁਣਦਾ ਏ। ਖੁਦਾਵੰਦ ਨੇ ਸੈਮੂਅਲ ਨੂੰ ਆਖਿਆ, ਵੇਖ, ਮੈਂ ਇਸਰਾਏਲ ਵਿੱਚ ਅਜਿਹਾ ਕੰਮ ਕਰਨ ਨੂੰ ਆ ਜਿਹਦੇ ਬਾਰੇ ਹਰ ਸੁਣਨ ਵਾਲੇ ਦੇ ਕੰਨ ਲਾਲ ਹੋ ਜਾਣਗੇ। ਤੇ ਸੈਮੂਅਲ ਵੱਡਾ ਹੁੰਦਾ ਗਿਆ ਤੇ ਖੁਦਾਵੰਦ ਉਹਦੇ ਨਾਲ ਸੀ ਤੇ ਉਹਨੇ ਉਹਦੀਆਂ ਗੱਲਾਂ ਵਿੱਚੋਂ ਕਿਸੇ ਨੂੰ ਮਿੱਟੀ ਵਿੱਚ ਨਾ ਮਿਲਣ ਦਿੱਤਾ।
ਤੇ ਸਾਰੇ ਬਨੀ ਇਸਰਾਏਲ ਨੇ ਦਾਨ ਤੋਂ ਬੇਰਸਿਬਾ ਤਿਕਰ ਜਾਣ ਲਿਆ ਵੀ ਸੈਮੂਅਲ ਖੁਦਾਵੰਦ ਦਾ ਨਬੀ ਮੁਕਰਰ ਹੋਇਆ। ਯਸਾਇਆ, ਤੇ ਜਦੋਂ ਤੂੰ ਸੱਜੇ ਜਾਂ ਖੱਬੇ ਪਾਸੇ ਮੁੜੇ ਤੇ ਤੇਰੇ ਕੰਨ ਪਿੱਛੋਂ ਇਹ ਆਵਾਜ਼ ਸੁਣਨਗੇ ਭਈ ਰਾਹ ਇਹੀ ਏ, ਇਹਦੇ ਉੱਤੇ ਟੁਰ। ਕਰੰਥੀਓ, ਪੌਲੁਸ ਜਿਹੜਾ ਰੱਬ ਦੀ ਮਰਜ਼ੀ ਨਾਲ ਯਿਸੂ ਮਸੀਹ ਦਾ ਰਸੂਲ ਹੋਣ ਲਈ ਬੁਲਾਇਆ ਗਿਆ। ਕਰੰਥੀਓ, ਤੇ ਐ ਭਰਾਵੋ, ਜਦ ਮੈਂ ਤੁਹਾਡੇ ਕੋਲ ਆਇਆ ਤੇ ਤੁਹਾਡੇ ਵਿੱਚ ਰੱਬ ਦੇ ਭੇਦ ਦੀ ਮੁਨਾਦੀ ਕਰਨ ਲੱਗਿਆ ਤੇ ਵਧੀਆ ਤਕਰੀਰ ਜਾਂ ਹਿਕਮਤ ਨਾਲ ਨਹੀਂ ਆਇਆ, ਕਿਉਂ ਜੇ ਮੈਂ ਇਹ ਇਰਾਦਾ ਕਰ ਲਿਆ ਸੀ ਭਈ ਤੁਹਾਡੇ ਵਿਚਾਲੇ ਯਿਸੂ ਮਸੀਹ ਬਲਕਿ ਮਸੀਹ ਮਸਲੂਬ ਦੇ ਸਿਵਾ ਹੋਰ ਕੁਝ ਨਾ ਜਾਣਾਂਗਾ। ਤੇ ਮੈਂ ਕਮਜ਼ੋਰੀ ਤੇ ਡਰ ਤੇ ਬਹੁਤ ਥਰ-ਥਰ ਕਰਨ ਦੀ ਹਾਲਤ ਵਿੱਚ ਤੁਹਾਡੇ ਕੋਲ ਰਿਹਾ। ਤੇ ਮੇਰੀ ਤਕਰੀਰ ਤੇ ਮੇਰੀ ਮੁਨਾਦੀ ਵਿੱਚ ਹਿਕਮਤ ਦੀਆਂ ਚੰਗੀਆਂ ਲੱਗਣ ਵਾਲੀਆਂ ਗੱਲਾਂ ਨਹੀਂ ਸੀ, ਬਲਕਿ ਉਹ ਰੂਹ ਤੇ ਕੁਦਰਤ ਦੇ ਨਾਲ ਸਾਬਤ ਹੁੰਦੀਆਂ ਸੀ, ਤਾਂ ਜੋ ਤੁਹਾਡਾ ਈਮਾਨ ਇਨਸਾਨ ਦੀ ਹਿਕਮਤ ਉੱਤੇ ਨਹੀਂ ਬਲਕਿ ਰੱਬ ਦੀ ਕੁਦਰਤ ਉੱਤੇ ਮੌਕੂਫ ਹੋਵੇ। ਫਿਰ ਵੀ ਕਾਮਲਾਂ ਵਿੱਚ ਅਸੀਂ ਸਿਆਣ ਦੀਆਂ ਗੱਲਾਂ ਆਖਦੇ ਹਾਂ, ਪਰ ਇਸ ਜਹਾਨ ਦੇ ਤੇ ਉਸ ਜਹਾਨ ਦੇ ਬਰਬਾਦ ਹੋਣ ਵਾਲੇ ਸਰਦਾਰਾਂ ਦੀ ਸਿਆਣ ਨਹੀਂ, ਬਲਕਿ ਅਸੀਂ ਰੱਬ ਦੀ ਉਹ ਪੋਸ਼ੀਦਾ ਸਿਆਣ ਭੇਤ ਦੇ ਤੌਰ ਤੇ ਬਿਆਨ ਕਰਦੇ ਹਾਂ, ਜਿਹੜੀ ਰੱਬ ਨੇ ਜਹਾਨ ਦੇ ਸ਼ੁਰੂ ਤੋਂ ਸਾਡੇ ਜਲਾਲ ਤੋਂ ਵੀ ਪਹਿਲਾਂ ਮੁਕਰਰ ਕੀਤੀ ਸੀ। ਬਲਕਿ ਜਿਵੇਂ ਲਿਖਿਆ ਏ ਉਂਝ ਹੀ ਹੋਇਆ, ਜਿਹੜੀਆਂ ਸ਼ੈਵਾਂ ਨਾ ਅੱਖੀਆਂ ਨੇ ਵੇਖੀਆਂ, ਨਾ ਕੰਨਾਂ ਨੇ ਸੁਣੀਆਂ, ਨਾ ਬੰਦੇ ਦੇ ਦਿਲ ਵਿੱਚ ਆਈਆਂ, ਉਹ ਸਾਰੀਆਂ ਰੱਬ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕਰ ਦਿੱਤੀਆਂ। ਪਰ ਸਾਡੇ ਉੱਤੇ ਰੱਬ ਨੇ ਉਹਨਾਂ ਨੂੰ ਰੂਹ ਦੇ ਰਾਹੀਂ ਜ਼ਾਹਰ ਕੀਤਾ, ਕਿਉਂ ਜੇ ਰੂਹ ਸਾਰੀਆਂ ਗੱਲਾਂ ਬਲਕਿ ਰੱਬ ਦੀਆਂ ਤਹਿ ਦੀਆਂ ਗੱਲਾਂ ਵੀ ਲੱਭ ਲੈਂਦਾ ਏ। ਕਿਉਂ ਜੇ ਇਨਸਾਨਾਂ ਵਿੱਚੋਂ ਕੌਣ ਕਿਸੇ ਇਨਸਾਨ ਦੀਆਂ ਗੱਲਾਂ ਜਾਣਦਾ ਏ, ਸਿਵਾਏ ਉਸ ਇਨਸਾਨ ਦੀ ਆਪਣੀ ਰੂਹ ਦੇ ਜਿਹੜੀ ਉਹਦੇ ਵਿੱਚ ਏ। ਇਸੇ ਤਰ੍ਹਾਂ ਰੱਬ ਦੇ ਰੂਹ ਦੇ ਸਿਵਾ ਕੋਈ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਜਾਣਦਾ। ਪਰ ਅਸੀਂ ਨਾ ਜੱਗ ਦਾ ਬਲਕਿ ਉਹ ਰੂਹ ਪਾਇਆ ਏ ਜਿਹੜਾ ਰੱਬ ਵੱਲੋਂ ਏ, ਤਾਂ ਜੋ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ, ਤੇ ਅਸੀਂ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਵਿੱਚ ਨਹੀਂ ਦੱਸਦੇ ਜਿਹੜੇ ਇਨਸਾਨੀ ਸਿਆਣ ਨੇ ਸਾਨੂੰ ਸਿਖਾਏ ਹੋਣ, ਬਲਕਿ ਉਹਨਾਂ ਲਫ਼ਜ਼ਾਂ ਵਿੱਚ ਜਿਹੜੇ ਰੂਹ ਨੇ ਸਿਖਾਏ ਨੇ, ਤੇ ਰੂਹਾਨੀ ਗੱਲਾਂ ਦਾ ਰੂਹਾਨੀ ਨਾਲ ਮੁਕਾਬਲਾ ਕਰਦੇ ਹਾਂ। ਪਰ ਨਫਸਾਨੀ ਬੰਦਾ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਮੰਨਦਾ, ਕਿਉਂ ਜੇ ਉਹ ਉਹਦੇ ਲਈ ਬੇਵਕੂਫੀ ਦੀਆਂ ਗੱਲਾਂ ਨੇ, ਤੇ ਨਾ ਉਹ ਉਹਨਾਂ ਨੂੰ ਸਮਝ ਸਕਦਾ ਏ, ਕਿਉਂ ਜੇ ਉਹ ਰੂਹਾਨੀ ਤੌਰ ਤੇ ਪਰਖੀਆਂ ਜਾਂਦੀਆਂ ਨੇ। ਪਰ ਰੂਹਾਨੀ ਬੰਦਾ ਸਾਰੀਆਂ ਗੱਲਾਂ ਨੂੰ ਪਰਖ ਲੈਂਦਾ ਏ, ਪਰ ਆਪ ਕਿਸੇ ਤੋਂ ਪਰਖਿਆ ਨਹੀਂ ਜਾਂਦਾ। ਰੱਬ ਦੀ ਸਿਆਣ ਨੂੰ ਕਿਹਨੇ ਜਾਣਿਆ ਏ ਭਈ ਉਹਨੂੰ ਤਾਲੀਮ ਦੇ ਸਕੇ, ਪਰ ਸਾਡੇ ਵਿੱਚ ਮਸੀਹ ਦੀ ਸਿਆਣ ਏ। ਯੂਹੰਨਾ, ਤੇ ਜਿਹੜਾ ਗਵਾਹੀ ਦਿੰਦਾ ਏ ਉਹ ਰੂਹ ਏ, ਕਿਉਂ ਜੇ ਰੂਹ ਸਚਿਆਈ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੂਹ ਸਾਰੀਆਂ ਸ਼ੈਵਾਂ ਦੀ ਹਯਾਤੀ ਮਵਾਦ ਤੇ ਲਗਾਤਾਰੀ ਏ। ਇਸ ਸਿਆਣ ਦਾ ਪਹਿਲਾ ਮੁਤਾਲਬਾ ਇਹ ਹੈ ਭਈ ਤੂੰ ਮੇਰੇ ਹਜ਼ੂਰ ਗੈਰ ਮਾਬੂਦਾਂ ਨੂੰ ਨਾ ਮੰਨੀ, ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਕੋਈ ਹਯਾਤੀ, ਨਾ ਮਵਾਦ, ਨਾ ਸੱਚਾਈ, ਨਾ ਮੁਹੱਬਤ ਰੱਖੀ, ਸਿਵਾਏ ਉਹਦੇ ਜਿਹੜਾ ਰੂਹਾਨੀ ਏ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਏ ਜਿਹੜੀ ਸ਼ਾਉਰ ਨੂੰ ਉੱਚਾ ਕਰਦੀ ਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਏ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਬਹਿਰਾਂ ਦੀ ਆਵਾਜ਼ ਤੋਂ, ਸਮੁੰਦਰ ਦੀਆਂ ਜ਼ਬਰਦਸਤ ਛੱਲਾਂ ਤੋਂ ਵੀ ਖੁਦਾਵੰਦ ਉੱਚਾ ਤੇ ਕਾਦਰ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਊਰ ਏ। ਫਹਿਮ ਅਸਲੀ ਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ ਸੱਚਾਈ ਤੇ ਮੁਹੱਬਤ ਨੂੰ ਖੋਲ੍ਹਦਾ ਏ ਤੇ ਇਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਰ ਕਰਦਾ ਏ। ਇਹ ਫਹਿਮ ਸ਼ਾਉਰੀ ਨਹੀਂ ਏ, ਮੁਹੱਕਕਾਨਾ ਹਾਸਲਾਤਾਂ ਦਾ ਨਤੀਜਾ ਨਹੀਂ ਏ। ਇਹ ਚਾਨਣ ਵਿੱਚ ਲਿਆਉਂਦਿਆਂ ਹੋਏ ਸਾਰੀਆਂ ਸ਼ੈਵਾਂ ਦੀ ਅਸਲੀਅਤ ਏ। ਰੱਬ ਦਾ ਤਸੱਵਰ ਲਾਫਾਨੀ, ਲਾਖਤਾ, ਲਾਮਹਿਦੂਦ ਦੀ ਅਕਾਸੀ ਕਰਦਾ ਏ। ਫਾਨੀ, ਖਤਾਕਾਰ ਤੇ ਮਹਿਦੂਦ ਇਨਸਾਨੀ ਅਕੀਦੇ ਨੇ ਜਿਹੜੇ ਆਪਣੇ ਆਪ ਲਈ ਅਜਿਹੇ ਕੰਮ ਵੰਡਦੇ ਨੇ ਜਿਹੜੇ ਉਹਨਾਂ ਲਈ ਨਾਮੁਮਕਿਨ ਹੋਣ, ਜਿਹੜੇ ਸੱਚਾਈ ਤੇ ਝੂਠ ਦੇ ਵਿਚਾਲੇ ਅੱਡ ਕਰਦੇ ਨੇ। ਇਨਸਾਨ ਰੂਹ ਦਾ ਖਿਆਲ ਏ
ਉਹ ਖੂਬਸੂਰਤੀ ਦੇ ਹੋਣ ਦੀ ਅਕਾਸ਼ੀ ਕਰਦਾ ਏ, ਸੰਸਾਰ ਨੂੰ ਲੋ ਨਾਲ ਰੌਸ਼ਨ ਕਰਦਾ ਏ। ਇਨਸਾਨ ਬੇਮੌਤ ਰੂਹਾਨੀ ਏ, ਉਹ ਪਾਪ ਜਾਂ ਕਮਜ਼ੋਰੀ ਤੋਂ ਉੱਚਾ ਏ। ਉਹ ਵੇਲੇ ਦੀਆਂ ਰੁਕਾਵਟਾਂ ਨੂੰ ਪਾਰ ਕਰਕੇ ਹਮੇਸ਼ਾ ਲਈ ਹਯਾਤੀ ਦੀ ਵੁਸਅਤ ਵਿੱਚ ਨਹੀਂ ਆਉਂਦਾ, ਬਲਕਿ ਉਹ ਰੱਬ ਤੇ ਸੰਸਾਰ ਦੇ ਨਾਲ ਨਾਲ ਹੀ ਰਹਿੰਦਾ ਏ। ਮਾਦੀ ਫਹਿਮ ਦੀ ਹਰ ਸ਼ੈ ਫਨਾ ਹੋ ਜਾਏਗੀ, ਪਰ ਰੂਹਾਨੀ ਖਿਆਲ ਜਿਹਦਾ ਮਾਦਾ ਸਿਆਣ ਵਿੱਚ ਏ, ਉਹ ਹਮੇਸ਼ਾ ਦਾ ਏ। ਰੱਬ ਦੀ ਔਲਾਦ ਮਾਦੇ ਜਾਂ ਆਰਜ਼ੀ ਖਾਕ ਤੋਂ ਸ਼ੁਰੂ ਨਹੀਂ ਹੁੰਦੀ। ਉਹ ਰੂਹ ਇਲਾਹੀ ਸਿਆਣ ਵਿੱਚ ਨੇ ਤੇ ਇਸੇ ਤਰ੍ਹਾਂ ਹਮੇਸ਼ਾ ਜਾਰੀ ਰਹਿੰਦੇ ਨੇ। ਇਨਸਾਨ ਦਾ ਵਜੂਦ ਇੱਕ ਮੁਅੱਮਾ ਏ, ਹਰ ਦਿਹਾੜਾ ਇੱਕ ਭੇਤ ਏ। ਬਦਨੀ ਹਿੱਸਾਂ ਦੀ ਗਵਾਹੀ ਸਾਨੂੰ ਇਹਦੇ ਤੋਂ ਵਾਕਫ ਕਰ ਸਕਦੀ ਏ ਜੋ ਕੁਝ ਅਸਲੀ ਤੇ ਜੋ ਕੁਝ ਫਰੇਬੀ ਏ। ਪਰ ਕ੍ਰਿਸਚਨ ਸਾਇੰਸ ਦੇ ਇਨਕਸ਼ਾਫ ਸੱਚਾਈ ਦੇ ਖਜ਼ਾਨਿਆਂ ਨੂੰ ਖੋਲ੍ਹ ਦਿੰਦੇ ਨੇ। ਜੋ ਕੁਝ ਵੀ ਝੂਠਾ ਜਾਂ ਪਾਪ ਆਲੂਦ ਏ, ਉਹ ਕਦੀ ਵੀ ਰੂਹ ਦੀ ਫਜ਼ਾ ਵਿੱਚ ਨਹੀਂ ਵੜ ਸਕਦਾ। ਇੱਥੇ ਬਸ ਇੱਕ ਹੀ ਰੂਹ ਏ। ਇਨਸਾਨ ਕਦੀ ਰੱਬ ਨਹੀਂ ਹੁੰਦਾ, ਬਲਕਿ ਰੂਹਾਨੀ ਇਨਸਾਨ ਰੱਬ ਦੀ ਸੂਰਤ ਉੱਤੇ ਪੈਦਾ ਹੁੰਦਿਆਂ ਹੋਏ ਰੱਬ ਦਾ ਪਰਛਾਵਾਂ ਬਣਦਾ ਏ। ਇਸ ਸਾਇੰਸੀ ਪਰਛਾਵੇਂ ਵਿੱਚ ਅਨਾ ਤੇ ਬਾਪ ਗੈਰ ਮੁਨਫਿਕ ਨੇ। ਕੁਝ ਵੀ ਅਸਲੀ ਤੇ ਅਬਦੀ ਨਹੀਂ ਏ, ਕੁਝ ਵੀ ਰੂਹ ਨਹੀਂ ਏ ਸਿਵਾਏ ਰੱਬ ਤੇ ਉਹਦੇ ਖਿਆਲ ਦੇ। ਸਾਰੀ ਅਸਲੀਅਤ ਦੀ ਪਛਾਣ ਜਾਂ ਖਿਆਲ ਹਮੇਸ਼ਾ ਜਾਰੀ ਰਹਿੰਦੀ ਏ, ਪਰ ਰੂਹ ਜਾਂ ਸਾਰਿਆਂ ਦਾ ਇਲਾਹੀ ਅਸੂਲ ਰੂਹ ਦੀਆਂ ਬਨਾਵਟਾਂ ਨਹੀਂ। ਜਾਨ, ਰੂਹ, ਰੱਬ, ਖਾਲਕ, ਹੁਕਮਰਾਨ ਮਹਿਦੂਦ ਸ਼ਕਲ ਤੋਂ ਬਾਹਰ ਲਾਮਹਿਦੂਦ ਅਸੂਲ ਦੇ ਉਲਟ ਏ, ਜਿਹੜਾ ਸਿਰਫ ਅਕਸ ਦੀ ਤਸ਼ਕੀਲ ਕਰਦਾ ਏ। ਜਦ ਇਨਸਾਨ ਦੇ ਬਾਰੇ ਰੱਬ ਦੀ ਸੂਰਤ ਉੱਤੇ ਬਣਿਆ ਹੋਇਆ ਆਖਿਆ ਜਾਂਦਾ ਏ ਤੇ ਪਾਪ ਆਲੂਦਾ ਤੇ ਬਿਮਾਰ ਫਾਨੀ ਬੰਦਾ ਨਹੀਂ ਏ ਜਿਹਦਾ ਹਵਾਲਾ ਦਿੱਤਾ ਜਾਂਦਾ ਏ, ਬਲਕਿ ਇਹ ਉਹ ਮਿਸਾਲੀ ਬੰਦਾ ਏ ਜਿਹੜਾ ਰੱਬ ਦੀ ਸ਼ਬੀਹ ਦਾ ਪਰਛਾਵਾਂ ਬਣਦਾ ਏ। ਇਨਸਾਨ ਆਪਣੇ ਅੰਦਰ ਇੱਕ ਦਿਮਾਗ ਰੱਖਦਿਆਂ ਹੋਏ ਮਾਦੀ ਸੂਰਤ ਤੋਂ ਕਿਤੇ ਵੱਧ ਕੇ ਹੈ, ਜਿਹਨੂੰ ਲਾਫਾਨੀ ਰਹਿਣ ਲਈ ਆਪਣੇ ਮਾਹੌਲ ਤੋਂ ਬਚ ਕੇ ਰਹਿਣਾ ਚਾਹੀਦਾ ਏ। ਇਨਸਾਨ ਅਬਦੀਅਤ ਦਾ ਪਰਛਾਵਾਂ ਏ ਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਏ। ਰੂਹਾਨੀ ਹਿੱਸ ਦੇ ਪਾਰੋਂ ਤੁਸੀਂ ਅਲੂਹੀਅਤ ਦੇ ਦਿਲ ਨੂੰ ਪਛਾਣ ਸਕਦੇ ਹੋ ਤੇ ਇੰਜ ਸਾਇੰਸ ਵਿੱਚ ਅਮੂਮੀ ਇਸਤਲਾਹ ਇਨਸਾਨ ਨੂੰ ਸਮਝ ਸਕਦੇ ਹੋ। ਕੰਨ ਨਾਂ ਦੀਆਂ ਹੀ ਬਦਨੀ ਹਿੱਸਾਂ ਦੇ ਹਿੱਸੇ ਨਹੀਂ, ਬਲਕਿ ਰੂਹਾਨੀ ਸਮਝ। ਰੂਹਾਨੀ ਸ਼ਾਊਰ ਦਾ ਹਵਾਲਾ ਦਿੰਦਿਆਂ ਹੋਏ ਯਿਸੂ ਨੇ ਆਖਿਆ, ਕੰਨ ਹੈ ਨੇ ਤੇ ਤੁਸੀਂ ਸੁਣਦੇ ਨਹੀਂ। ਮਰਕਸ 8 ਬਾਬ 18 ਆਇਤ। ਰੂਹ ਯਾਨੀ ਰੱਬ ਨੂੰ ਤਦ ਸੁਣਿਆ ਜਾਂਦਾ ਏ ਜਦੋਂ ਹਿੱਸਾ ਚੁੱਪ ਹੋਣ। ਰੂਹ ਤੋਂ ਭਰੇ ਬਜ਼ੁਰਗਾਂ ਨੇ ਸੱਚਾਈ ਦੀ ਆਵਾਜ਼ ਸੁਣੀ ਤੇ ਉਹਨਾਂ ਨੇ ਰੱਬ ਦੇ ਨਾਲ ਉਸੇ ਤਰ੍ਹਾਂ ਹੀ ਗੱਲ ਕੀਤੀ ਜਿਵੇਂ ਇਨਸਾਨ ਇਨਸਾਨਾਂ ਦੇ ਨਾਲ ਗੱਲ ਕਰਦਾ ਏ। ਪੁਰਾਣੇ ਨਬੀਆਂ ਨੇ ਆਪਣੀ ਪੇਸ਼ਬੀਨੀ ਇੱਕ ਰੂਹਾਨੀ ਗੈਰ ਜਿਸਮਾਨੀ ਨੁਕਤਾ ਨਜ਼ਰ ਤੋਂ ਹਾਸਲ ਕੀਤੀ, ਨਾ ਕਿ ਬਦੀ ਦੀ ਪੇਸ਼ਨਗੋਈ ਕਰਨ ਤੇ ਕਿਸੇ ਅਫਸਾਨੇ ਨੂੰ ਗਲਤ ਅਸਲੀਅਤ ਬਣਾਉਣ ਨਾਲ ਕੀਤੀ। ਨਾ ਹੀ ਇਨਸਾਨੀ ਅਕੀਦੇ ਤੇ ਮਾਦੇ ਦੇ ਬੁਨਿਆਦੀ ਕੰਮ ਨਾਲ ਮੁਸਤਕਬਿਲ ਦੀ ਪੇਸ਼ਨਗੋਈ ਕਰਨ ਨਾਲ ਕੀਤੀ। ਜਦੋਂ ਹਸਤੀ ਦੀ ਸੱਚਾਈ ਨਾਲ ਹਮਆਹੰਗੀ ਲਈ ਸਾਇੰਸ ਵਿੱਚ ਬਹੁਤ ਤਰੱਕੀ ਕੀਤੀ ਤੇ ਇਨਸਾਨ ਗੈਰ ਇਰਾਦੀ ਤੌਰ ਤੇ ਗੈਬਦਾਨ ਤੇ ਨਬੀ ਬਣ ਗਿਆ, ਜਿਹੜਾ ਭੂਤਾਂ, ਬਦਰੂਆਂ ਜਾਂ ਨੀਮ ਦੇਵਤਾਵਾਂ ਦੇ ਇਖਤਿਆਰ ਵਿੱਚ ਨਹੀਂ, ਬਲਕਿ ਵਾਹਦ ਰੂਹ ਦੇ ਕਾਬੂ ਵਿੱਚ ਸੀ। ਅਸੀਂ ਸਾਰੇ ਠੀਕ ਤੌਰ ਨਾਲ ਜਾਣਦੇ ਹਾਂ ਭਈ ਰੂਹ ਰੱਬ ਯਾਨੀ ਇਲਾਹੀ ਅਸੂਲ ਵੱਲੋਂ ਆਉਂਦੀ ਏ ਤੇ ਇਹਦੀ ਤਾਲੀਮ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਮਿਲਦੀ ਏ। ਜੇ ਇਸ ਸਾਇੰਸ ਨੂੰ ਚੰਗੀ ਤਰ੍ਹਾਂ ਸਿੱਖਿਆ ਤੇ ਮੁਨਾਸਬ ਤੌਰ ਤੇ ਸਮਝਿਆ ਗਿਆ ਏ ਤੇ ਅਸੀਂ ਇਹਦੇ ਤੋਂ ਕਿਤੇ ਚੰਗੇ ਤਰੀਕੇ ਨਾਲ ਸੱਚਾਈ ਨੂੰ ਜਾਣ ਸਕਦੇ ਹਾਂ, ਜਿੰਨਾ ਕੋਈ ਫਲਕੀਆਤ ਦਾ ਮਾਹਿਰ ਤਾਰਿਆਂ ਨੂੰ ਪੜ੍ਹ ਸਕਦਾ ਕਿਸੇ ਗ੍ਰਹਿਣ ਦਾ ਅੰਦਾਜ਼ਾ ਲਾ ਸਕਦਾ ਹੋਵੇ। ਇਹ ਜ਼ੇਨ ਖਾਨੀ ਗੈਬ ਬੀਨੀ ਦੇ ਬਿਲਕੁਲ ਉਲਟ ਏ। ਇਹ ਰੂਹਾਨੀ ਸਿਆਣ ਦੀ ਲੋਅ ਏ ਜਿਹੜੀ ਰੂਹ ਦੀ ਸਲਾਹੀਅਤ ਨੂੰ ਜ਼ਾਹਰ ਕਰਦੀ ਏ, ਨਾ ਕਿ ਮਾਦੀ ਹਿੱਸ ਦੀ। ਇਹ ਰੂਹਾਨੀ ਹਿੱਸ ਇਨਸਾਨੀ ਸਿਆਣ ਵਿੱਚ ਉਸ ਵੇਲੇ ਆਉਂਦੀ ਏ ਜਦ ਦੂਜੀ ਦੱਸੀ ਹੋਈ ਇਲਾਹੀ ਸਿਆਣ ਨੂੰ ਮੰਨ ਲੈਂਦੀ ਏ। ਜਿਵੇਂ ਭਈ ਰੱਬ ਅਸਲ ਏ ਤੇ ਇਨਸਾਨ ਇਲਾਹੀ ਸ਼ਕਲ ਸੂਰਤ ਏ ਤੇ ਇਨਸਾਨ ਨੂੰ ਸਿਰਫ ਚੰਗਿਆਈ ਦੇ ਅਸਲ, ਰੂਹ ਦੇ ਅਸਲ, ਨਾ ਭਈ ਮਾਦੇ ਦੀ ਖਾਹਿਸ਼ ਰੱਖਣੀ ਚਾਹੀਦੀ ਏ ਤੇ ਹਕੀਕਤ ਵਿੱਚ ਇੰਜ ਹੀ ਹੋਇਆ ਏ। ਇਹ ਅਕੀਦਾ ਰੂਹਾਨੀ ਨਹੀਂ ਏ ਭਈ ਇਨਸਾਨ ਦੇ ਕੋਲ ਦੂਜਾ ਮਵਾਦ ਜਾਂ ਸਿਆਣ ਏ ਤੇ ਇਹ ਪਹਿਲੇ ਹੁਕਮ ਨੂੰ ਤੋੜਦਾ ਏ
ਭਈ ਤੂੰ ਇੱਕ ਰੱਬ, ਇੱਕ ਸਿਆਣ ਨੂੰ ਮੰਨੀ। ਮਾਦੀ ਇਨਸਾਨ ਆਪਣੇ ਆਪ ਨੂੰ ਮਾਦੀ ਵਿਖਾਲੀ ਦਿੰਦਾ ਏ, ਜਦ ਕਿ ਇਨਸਾਨ ਸ਼ਬੀਹ, ਖਿਆਲ ਏ। ਫਰੇਬ ਨਜ਼ਰੀ, ਪਾਪ, ਬਿਮਾਰੀ ਤੇ ਮੌਤ ਮਾਦੀ ਫਹਿਮ ਦੀ ਝੂਠੀ ਗਵਾਹੀ ਤੋਂ ਜਨਮ ਲੈਂਦੇ ਨੇ, ਜਿਹੜੀ ਲਾਮਹਿਦੂਦ ਰੂਹ ਦੇ ਮਰਕਜ਼ੀ ਫਾਸਲੇ ਤੋਂ ਬਾਹਰ ਇੱਕ ਫਰਜ਼ੀ ਨਜ਼ਰੀਏ ਤੋਂ ਸਿਆਣ ਤੇ ਅਸਲ ਦੀ ਮੁੜੀ ਹੋਈ ਤਸਵੀਰ ਪੇਸ਼ ਕਰਦੀ ਏ, ਜਿਹਦੇ ਵਿੱਚ ਹਰ ਸ਼ੈ ਉੱਤੋਂ ਲੈ ਕੇ ਹੇਠਾਂ ਤੀਕਰ ਪੁੱਟੀ ਹੋਈ ਹੁੰਦੀ ਏ। ਮਸੀਹਤ ਦਾ ਅਸੂਲ ਤੇ ਸਬੂਤ ਰੂਹਾਨੀ ਫਹਿਮ ਦੇ ਪਾਰੋਂ ਸਮਝੇ ਜਾਂਦੇ ਨੇ। ਇਹਨਾਂ ਨੂੰ ਯਸੂ ਦੇ ਇਜ਼ਹਾਰ ਦੇ ਸਾਹਮਣੇ ਰੱਖਿਆ ਜਾਂਦਾ ਏ। ਉਹਦੇ ਬਿਮਾਰ ਨੂੰ ਸ਼ਿਫਾ ਦੇਣ, ਬਦਰੂਹਾਂ ਨੂੰ ਕੱਢਣ ਤੇ ਉਹ ਮੌਤ ਯਾਨੀ ਜਿਹੜਾ ਸਭ ਤੋਂ ਪਿਛਲਾ ਵੈਰੀ ਏ, ਜਿਹਨੂੰ ਬਰਬਾਦ ਕੀਤਾ ਜਾਵੇਗਾ, ਇਹਨੂੰ ਬਰਬਾਦ ਕਰਨ ਦੇ ਪਾਰੋਂ ਮਾਦੇ ਤੇ ਇਹਦੇ ਨਾਮ ਨਹਾਦ ਕਾਨੂੰਨਾਂ ਲਈ ਉਹਦੀ ਲਾਪਰਵਾਹੀ ਵਿਖਾਉਂਦੇ ਨੇ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਧਾਰੇ, ਜਿਨ੍ਹਾਂ ਦੇ ਇਜ਼ਹਾਰ ਸਿਹਤ, ਪਾਕੀਜ਼ਗੀ ਤੇ ਆਪਣੇ ਆਪ ਦੀ ਕੁਰਬਾਨੀ ਨੇ, ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਏ, ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਆ ਮੁਸਲਤ ਹੁੰਦਿਆਂ ਵਿਖਾਲੀ ਨਹੀਂ ਦਿੰਦੇ, ਤੇ ਪਾਪ, ਬਿਮਾਰੀ ਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।